ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ सेवक जन पर तख गुरु निस्तारे। पंजाबी च दसो जी, नहीं तो साडे तो इलाज नहीं कराया जाना। भाई जान तुहानू किहने कहता कि बाहर पढ़िया लिखिया दी लोड़ अंग्रेज ते आप बड़े पढ़े लिखे ने। कदे कोई अंग्रेज तुसीं अंग्रेजी तो घट गल करदा सुनो। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖ ਜਾਂ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿੱਥੇ ਅੱਜ ਅਸੀਂ 1984 ਦੇ ਘੱਲੂਘਾਰੇ ਨੂੰ ਯਾਦ ਕਰਦੇ ਹਾਂ ਉਹਦੇ ਤੇ ਗੱਲਬਾਤ ਕਰਾਂਗੇ। ਨਾਲ ਹੀ ਇੱਕ ਜਿਹੜਾ ਅਹਿਮ ਇਸ਼ੂ ਇਹ ਸਾਰੇ ਚੈਪਟਰ ਦੇ ਵਿੱਚ ਜਿਹਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਜਾਂ ਕਹਿ ਲਓ ਬਹੁਤਾ ਹਾਈਲਾਈਟ ਨਹੀਂ ਹੁੰਦਾ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਇਹ ਉਹ ਇਸ਼ੂ ਹੈ ਜਿਹਨੂੰ ਪਟਿਆਲਾ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਡਾਕਟਰ ਧਰਮਵੀਰ ਗਾਂਧੀ ਉਹਨਾਂ ਵੱਲੋਂ ਆਫੀਸ਼ੀਅਲੀ ਉਠਾਇਆ ਗਿਆ ਸੀ, ਪਾਰਲੀਮੈਂਟ ਦੇ ਵਿੱਚ ਰੇਜ਼ ਕੀਤਾ ਗਿਆ ਸੀ, ਜਿਹਦੇ ਜਵਾਬ ਦੇ ਵਿੱਚ ਭਾਰਤ ਸਰਕਾਰ ਨੇ ਉਹਨਾਂ ਨੂੰ ਆਫੀਸ਼ੀਅਲੀ ਜਵਾਬ ਵੀ ਦਿੱਤਾ ਸੀ। ਪਰ ਜਿਹੜੀ ਸਿਚੁਏਸ਼ਨ ਹੈਗੀ ਹੈ ਗਰਾਊਂਡ ਲੈਵਲ ਤੇ ਜਾਂ ਜਿਹੜੇ ਮੈਨੂਸਕ੍ਰਿਪਟ ਸੀ, ਸਿੱਖ ਇਤਿਹਾਸ ਸੀ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਭਾਰਤ ਦੀ ਫੌਜ ਵੱਲੋਂ ਲਿਜਾਇਆ ਗਿਆ ਸੀ, ਉਹਦਾ ਅੱਜ ਵੀ ਕਿਤੇ ਥਹੁ ਪਤਾ ਨਹੀਂ ਹੈਗਾ। ਸੋ ਇੱਕ ਤਾਂ ਇਹ ਇਸ਼ੂ ਹੈਗਾ ਤੇ ਸੈਕੰਡਲੀ ਅੱਜ ਦੀ ਵਿਚਾਰ ਚਰਚਾ ਦੇ ਅਧੀਨ ਅਸੀਂ RSS ਦਾ ਜਿਹੜਾ ਗਲਬਾ ਹੈਗਾ ਭਾਰਤ ਦੇ ਵਿੱਚ ਉਹ ਕਿਸ ਹਿਸਾਬ ਨਾਲ ਵੱਧ ਰਿਹਾ ਹੈ ਇਹਦੇ ਤੇ ਵੀ ਵਿਚਾਰ ਚਰਚਾ ਕਰਾਂਗੇ। ਖਾਸ ਤੌਰ ਤੇ ਜਿਹੜੇ ਕਾਂਗਰਸ ਦੇ ਲੀਡਰ ਨੇ ਪ੍ਰਣਬ ਮੁਖਰਜੀ, ਉਹਨਾਂ ਦਾ RSS ਦੇ ਹੈੱਡਕੁਆਰਟਰਸ ਨਾਗਪੁਰ ਦੇ ਵਿੱਚ ਜਾਣਾ, ਉੱਥੇ ਜਾ ਕੇ ਐਡਰੈਸ ਕਰਨਾ, ਇਹ ਕੀ ਮਾਇਨੇ ਰੱਖਦਾ ਹੈ? ਅੱਜ ਜਿਹੜੀ ਸਿਆਸਤ ਹੈਗੀ ਹੈ ਭਾਰਤ ਦੇ ਵਿੱਚ ਉਹ ਕਿਸ ਡਾਇਰੈਕਸ਼ਨ ਦੇ ਵੱਲ ਨੂੰ ਵੱਧ ਰਹੀ ਹੈ ਤੇ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ 2019 ਦੀਆਂ ਉਹ ਕੀ ਕਰਵਟ ਲੈ ਸਕਦੀਆਂ ਨੇ? ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਨੇ ਜਿਹੜੇ ਡਾਕਟਰ ਧਰਮਵੀਰ ਗਾਂਧੀ ਉਹ ਸਾਡੇ ਨਾਲ ਫੋਨ ਲਾਈਨ ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਗਾਂਧੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਗਾਂਧੀ, 1984 ਦੇ ਘੱਲੂਘਾਰੇ ਦੀ 34ਵੀਂ ਵਰ੍ਹੇਗੰਢ ਮੌਕੇ ਤੁਸੀਂ ਕੀ ਸਮਝਦੇ ਹੋ? ਕਿੱਦਾਂ ਦਾ ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਹੋ ਇਸ ਸਾਰੇ ਵਰਤਾਰੇ ਤੋਂ 34 ਸਾਲ ਬਾਅਦ ਇੱਕ ਅਹਿਮ ਇਸ਼ੂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਤੁਹਾਡੇ ਵੱਲੋਂ ਰੇਜ਼ ਕੀਤਾ ਗਿਆ ਸੀ, ਉਸ ਬਾਰੇ ਵੀ ਕੀ ਕਹਿਣਾ ਚਾਹੋਗੇ? ਜੀ ਜਿਹੜੀ 34ਵੀਂ ਵਰ੍ਹੇਗੰਢ ਹੈਗੀ ਹੈ ਦਰਬਾਰ ਸਾਹਿਬ ਤੇ ਹਮਲਾ ਹੋਇਆ, ਅਕਾਲ ਤਖਤ ਸਾਹਿਬ ਆਏਗਾ ਤੇ ਪੰਜਾਬ ਵਿੱਚ
फौजां चाड़ियां गई पंजाब के उत्ते ते जो मनुखी जाना की तबाही हुई 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 है। और जो सिख धर्म की सरमार के सर्द धार्मिक जिन्हों कह सकते हैं कि दिशा निर्देश देने वाली जामदी की एक किस्म की रहनमाई करने वाली संस्था अकाल तख्त का कैटरी होना, ये दो मतलब ये नसूर ने जिहड़े कि हिंदुस्तान के नहीं पंजाब के पिंडे थे हमेशा ही मतलब ये याद रहेंगे कि इन्हों की बार बार जो उस दौरान होया है। और जो एक आत्मा जो मतलब बलुंदरी कही हैगी है जी। डॉक्टर गांधी तुसी थोड़ा जिहा डॉक्टर गांधी थोड़ा जिहा उच्चा बोलोगे, तुहाडी आवाज़ क्लीयर नहीं आ रही। हाँ जी हाँ जी हाँ जी सर, जो मतलब आत्मा बलुंदरी की सारे पंजाबियों की जो सरमौर संस्था हैगी है, जो सरमौर एक जो मक्का है जो एक सिख धर्म का उत्ते जो हमला होया भारतीय फौज वालों और भारतीय आत्मा वालों एक ना भुलण वाली घटना हैगी है। ते उत्थे मनुखी जाना का जिहड़ा घाण तो होया ही, ते जो एक साडे सब तो पवित्रतम थां हैगा उहदी तां जो तहीन या मतलब जो बेअदबी हुई हुई है उस दे नाल ही जो जो एक पंजाब के विरसे को संभालिया होया सीगा उस बिल्डिंग विच या उस पवित्र थां ते सिख रेफरेंस लाइब्रेरी जिहड़ा कि विरसा आने वाली पीढ़ियां लई प्रेरणा स्रोत भी होंदा हैगा ते उन्हां वास्ते अपने विरसे नूं जानण दा ते विरसे नूं पहचानण दा ते उहदे नाल जुड़न दा एक बहुत बड़ा वसीला भी होंदा, जरिया भी होंदा हैगा। उस विरसे नूं जो मतलब तबाह किया गया जां खत्म किया गया जां उससे चुक के लै गए हैगे जिहदे बारे हुण तक पेट भरिया होया हैगा। वो विरसा कल्ला है नहीं कि सिख धर्म का विरसा सीगा, पंजाब का विरसा सी, समूह पंजाबी का विरसा सीगा, वो साडा सब का साझा विरसा सीगा। जो मतलब मैनू लग्या कि मैं हुण मैनू मैंबर पार्लीमेंट बनने का मौका मिलिया है कि मैनू जी गल लगातार चुभ रही सी कि मैं वो पार्लीमेंट अपने राजनाथ सिंह चिट्ठी लिखे गृह मंत्री कि सब दसो कि साडा विरसे का जी मतलब जो सारा जो भंडार हैगा है वो किथे पिया कहने मिलिट्री चुके लै गई है। सानू गृह मंत्रालय दसे कि मिलिट्री को पुछ के दसे या आप खुद दसे की बनया सानू वापस किया जाए। तो साडी पंजाबियों की धरोहर है, साडी पंजाबियों की विरासत हैगी है। असीं उहदे चों बहुत कुछ सीखना, बहुत कुछ लभना, बहुत रिसर्च करनी है। सारे आने वाली पीढ़ियां ने उसनों मतलब उतो प्रेरणा भी लैनी हैगी है या उसनों सिख के भी तुरना हैगा। सो वो साडी धरोहर है, सानू वापस करो तुसीं वो। ते उहदा जवाब बड़ा गोल मोल जिहा हैगा, एक दूजे दे पाई जाते ने गृह मंत्रालय मिलिट्री गृह मंत्रालय कोई स्पष्ट जवाब मैनूं नहीं मिलिया उहदा जी कि पक्के वापस हो चुकिया या किथे पिया हैगा या कितना नष्ट होया हैगा, कितना जी मतलब कितना किसी रूप में सामभ्या पिया, कितना वापस किया। उन्होंने बेद कहा कि असीं वो असीं वापस कर दिता SGPC नूं। SGPC इस बारे पर स्पष्ट जवाब दे रही जी कि कितना वापस किया हैगा। सो जिहड़ा रैकॉर्ड की सीगा उसका जी लिस्ट हैगी है जो कुल उसे सिख रेफरेंस लाइब्रेरी जो साहित्य पिया सी, जो पुरातन वस्तां पईयां सी, पुरातन जो एक निशानियां पईयां सीगियां, साडी लिस्टां पईयां सीगियां, ਉਹਦੀ भी ਜਿਹੜੀ स्पष्ट तस्वीर है उन्हां दा SGPC कोल हैगी है पुरानी ते ना ही हुण मतलब सानू मुहैया हो रही है केंद्र सरकार वालों ਜਾਂ मिलिट्री वालों। जी बिल्कुल, जिवें मैं कहा तुसीं भी अपने शब्दां दे विच कहा कि जिहड़ा ये भेद हैगा सिख रेफरेंस लाइब्रेरी का जिहड़ा खजाना सी उहदे ते बरकरार हैगा। सो डॉक्टर गांधी जी 1984 तो बाद दे अज दे हालातां दे उपर नज़र मारनी होवे, खास तौर ते जे असीं डायस्पोरा की गल करनी होवे तां डायस्पोरा दे विच इस घल्लूघारे तो बाद भारत सरकार के खिलाफ काफ़ी जिहड़ा रोस सी वो देखण नूं मिलिया ते वो अज भी जारी है। उहदे एक इफैक्ट दे विच असीं देखते हैं कि रीसेंटली जिहड़ा इंडियन ऑफिशियल्स नूं गुरुद्वारा साहिब दीआं स्टेजां तो बाहरले सारे मुल्कां दे विच बैन करन दी गल भी साडे सामने आई है। सो अज जिहड़े डायस्पोरा दे ते इंडियन गवर्नमेंट दे रिलेशनस हैगे आ इन्हां नूं तुसीं किवें एनालाइज करदे हो या किस डायरैक्शन दे वल जांदिआं देखदे हो? देखो जी जिहड़े इंडियन डायस्पोरा हैगा जो इन्हां मुल्कां जमहूरीयत दियां जो खुल्ला ने जो जमहूरीयत के अनुसार इन्हां मुल्कां जो माहौल हैगा है उहदा उन्हां नूं मतलब एडवांटेज हैगा है। हिंदुस्तान जो एडवांटेज नहीं
हैगा है। ते जिस लैवल की जमहूरीयत कैनेडा च है या अमेरिका च है या मतलब कुछ होर पश्चिमी मुल्कों में हैगी है कि उन्होंने अनुसार हर धर्म जात नस्ल एक एक मुल्क 60 मुल्कों के जिहड़े हैगे है छिंदे रहिंदे और काफी मात्रा छिंदे रहिंदे हैगे ते उन्होंने मतलब वो जिहड़ी सहूलत उत्थे हैगी है वो हिंदुस्तान च नहीं है। हिंदुस्तान च जो सरकार हैगी है जमहूरी सरकार खान के बावजूद वो एक जिहड़ा राज्यां नूं अधिकार देने होंदे आ चौंक देने होंदे प्रोविंशियल गवर्नमेंट्स हैगियां प्रोविंशियल गवर्नमेंट्स हैगियां या मतलब जिन्होंने एक फैडरल गवर्नमेंट है एक थल्ले गवर्नमेंट एक प्रोविंशियल गवर्नमेंट हैगियां ते वो जिहड़ियां उहदा दी जिहड़ा सिस्टम हैगा इत्थे नहीं हैगा है। सो जिस करके मतलब जिहड़ी थोपण वाली गल हैगी है एक विशेष बहुसंख्यकवाद की विचारधारा या एक एकात्मक पार्ट सिद्ध करना हैगा या उस वास्ते जेन केन प्राकरेन के जिवें किवें तिवें उन्होंने मतलब लागू करना हैगा है धक्के नाल भी डरावे नाल भी फसला के भी हर तरीके नाल मतलब एक देश नूं एक देश एक रंग च रंगण दी कोशिश हैगियां जे कोई उस तो अपने दूजे मुल्कों जमहूरी माहौल होने करके मुमकिन होता है अपने अलग जो पहचान हैगी है जो अलग अपने एक रीति रिवाज या एक जदौ रीतां या जीवन जाच हैगी है उसकी राखी की गल करता है तो लाजमी तौर पर भारतीय संघ नूं भारतीय गवर्नमेंट नूं जिन्हों आप इंडियन यूनियन कहते हैं उन्होंने वास्ते वो अपनी अनकंफर्टेबल पोजीशन हैगी है उन्होंने हमेशा डर बनया रहता किते जिहड़ी ये लाज हैगी है ये उत्थों लग के भारत के पंजाब में ना आ जाए। हालांकि जे कोई विरोध है कोई विद्रोह हैगा है तो जरा भारत में पई होंगे हल भी भारत में पे होंगे पर इतों की सरकार है मनण तैयार नहीं सगों धक्के नाल बहुत गल्लां नूं मतलब जिवें फॉर एग्जाम्पल पंजाब में तुसीं देख लो सज्जन सिंह उन्होंने मिलना सी नहीं मिलना सी वो अलग गल सी उन्होंने कहा भी मिलने वास्ते नहीं कहा वो भी अलग गल सी पर अखबार ने पहले कितने सुर्खी लग गई कि कैप्टन साहब बोलो कि मैं सज्जन सिंह को नहीं मिलना क्योंकि वो खालसा के समर्थक है जी। तो इसी तरह ही मतलब बार 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 मतलब एक खुद सरकार वालों ये मुद्दे को दोबारा पकड़ा रखा जा रहा है लगातार एक अखबारी सुर्खियां का शिंगार बनता जा रहा है खालसा का मुद्दा खुद सरकार मतलब चाहे जो इतने आए ने चाहे सूची सौंपनी हो चाहे मीटिंग करनी अलग मीटिंग करनी हो चाहे मतलब कुछ होर गल्लां दे मतलब एक बेस्टर के नाम पे मतलब जो कंट्रोवर्सी खड़ी हुई है कोई भी शक्ल हो जी वो सरकार खुद मतलब जी पोलराइजेशन हैगी है पंजाब की जी इल्जाम दूजिया के लानी हैगी है खुद पोलराइज कर रहे हैं मतलब मौजूदा सरकार भी। सो यही हाल बाकी पार्टियां का हैगा जी सारिया पार्टियां निक्के मोटे फर्क नाल इको ही मतलब हैगा कि हिंदुस्तान हैगा ये एक मुल्क हैगा है इस मुल्क च मतलब कांग्रेस ने नेशनल इंटैग्रेशन के नाम से बीजेपी ने भारतीय जनता पार्टी ने सीधा हिंदू राष्ट्रवाद के नाम से इस मुल्क को मतलब नूर के रखने की कोशिश कर रहे हैं जबकि मुल्क में पहले भी जिक्र किया कई बार कि बहुत सारिया विलक्षणतावां वाला मुल्क हैगा कौमी विलक्षणतावां ने भाषाई विलक्षणतावां ने इलाकाई विलक्षणतावां ने सभ्याचारक विलक्षणतावां ने नस्ली विलक्षणतावां ने ये मुल्क विलक्षणतावां का भरिया है मुल्क है और इत्थे संघी ढांचा हैगा जो जिवें कनेडा हैगा है जमहूरीत ढंग जिहड़े जमहूरीत तौर तरीके हैगे वो भी चल सकते राज करन दे ते जिहड़े दूजे तौर तरीके है कि मुल्क नूं एक रंग च रंगण दे पगमे च रंगण दे जां मतलब जिहड़ी कांग्रेस की नेशनल इंटैग्रेशन हैगी है कि कौमी एकता वो जिहड़ा वो कंसैप्ट है उस कंसैप्ट नाल मुल्क नहीं चल सकता ना हुण तक चलिया हैगा जे हर पासे तुहानूं अशांति नजर आ रही हैगी है जम्मू कश्मीर तो लैके उत्तर पूर्वी राज्यों तक पंजाब तो लैके तुर दखण तक ये थोड़ा अज नजर आ रहा कि मतलब दखण के 4 सूबे ने अलग मीटिंग की है जेडे उन्होंने वित्त मंत्री से जो जी 15वीं फाइनेंशियल कमीशन की रिपोर्ट है उल्ट कल बिहार ने अपनी एग्रीकल्चर पॉलिसी अनाउंस करती है सेंट्रल पॉलिसी रद्द करके हालांकि नीतीश कुमार एनडीए हिस्सा बने हुए है। सो इसी तरह बहुत सारा एक डाइसेक्ट
हिंदुस्तान पिछले जो भी बीजेपी सरकार सरकार आई है और जिन्ना जिन्ना कोशिश करती है मुल्क को एक रंग च रंगण की एक साथ ढालण की उन्ना ही विद्रोह उन्ना ही विरोध हिंदुस्तान के अलग अलग कोनिया चों धीमी या तीव्र गति में शुरू हो चुका है और लगातार वध रहा है जी। डॉक्टर गांधी जिवें तुसीं गल कीती है कि एक रंग विच रंगण की कोशिश की नीति के तहत ही ये जिहड़ियां सारियां कोशिशां ने ये कीतियां जा रही ने ते खास तौर पर जिहड़ी सिख डायसपोरा दा या भारत सरकार दा रिलेशन हैगा उहदियां जिहड़ियां प्रॉब्लम्स ने उहदियां जड़ां भी किते ना किते पंजाब दे विच भारत दे विच ने ते उहदे सल्यूशनस भी। पर जे असीं सल्यूशनस की गल करिए तां तुहानूं लगदा भी सरकार वल्लों उहदे सल्यूशन लभण दे लई सुहिरदता दे नाल कदे भी भावें पिछले 25-30 सालों के विच या अज किसी भी सरकार वालों उहदे लई यतन किए गए ने सुहिरदता दे नाल, भावें वह सिखां दी ब्लैक लिस्ट का मसला होवे या जिहड़े होर इशूज़ हैगे आ इंसाफ दा होवे या ह्यूमन राइट्स वायलेशनस की गल होवे किसी भी इशू दे उत्ते? नहीं जी, बिल्कुल नहीं हुई है। सगों मतलब लगातार जे तुसीं देखोगे कि पंजाब नाल मैं कल सिखां की गल नहीं करता, चलो सिखां का विशेष अलग धर्म होने करके एक कोई होर जातियां दे होर किसी भी है, पर समुचे पंजाब नाल लगातार मतलब पंजाबी जो बोली दे जो सारे मुल्क च भाषा के आधार पर सूबे का पुनर्गठन होया उस तो बाद बड़े आराम नाल हिंदुस्तान तकरीबन सारे विच ही पुनर्गठन का काम लेट 50 तक पूरा हो चुका सी। पर पंजाब विच भाषा के आधार पर पंजाबी सूबा लैण वास्ते अकालियां नूं बहुत लंबा समा संघर्ष करना पिया, 1 लाख तो उपर लोगों को जेल जाना पिया, लाठियां गोलियां खानियां पईयां। उस तो बाद भी जो सूबा सानूं बनाना दिता, सानूं पंजाब दिता हैगा, वो साडा पंजाब चो साडे चो जिहड़ी वंड हुई है 60-40 ਦੀ रेशो विच साडे पर बिजली प्रोजेक्ट सीगे वो खोले, साडी राजधानी खोली। राजधानी किसी राज की उहदी हैड ते फेस हुंदा, उहदा मूंह मत्था हुंदा, उहदी कल्चरल कैपिटल हुंदी, उहदी सभ्याचारक राजधानी होती है। तो उस साडी राजधानी खोली, साडे पंजाबी बोलते इलाके करनाल तो लैके कांगड़ा तक साडे साडा पंजाबी बोलता सीगा, वो इलाके साडे कोल खोल है ते सानू मतलब जिहड़ी साडी जिहड़ी दूसरिया मतलब बिजली प्रोजेक्ट से पाकिस्तान नकल के प्यार वगैरह BBMP बना के वो खोल है। पंजाब नाल जिद्दे सूबा दिता भी इन्नी स्ट्रगल तो बाद कुर्बानियों तो बाद लंगड़ा लूला ते मतलब बिल्कुल ही साथ मतलब बिल्कुल एक शक्ति है एक सूबा दे देता है। उस तो बाद लगातार पंजाब तोड़ बनता है जो देश अनाज के संकट में जूझ रहा थी और हिंदुस्तान झूठा बन के दुनिया च PL 480 वर्गियां शर्मनाक शर्तां दी अनाज लै रहे थे विकर को। उस मौके पंजाब के लोगों ने हिम्मत करके अपनी सारा जोर ला के देश को आत्मनिर्भर बनाया है। पंजाब की पानी तबाह हो गया, पंजाब की हवा तबाह हो गई, पंजाब का जलवायु तबाह हो गया, पंजाब की मिट्टी तबाह हो गई, पंजाब कैंसर का घर बन गया पेस्टिसाइड से फर्टिलाइजर करके या होर करना करके। पर जो बाकी जो देश में कणक पैदा होने लग पई, जो नीति जो व्यक्ति आके कह गया कि साढ़े बार बार रोग ना पाओगे अभी देश को अन्न देता है, साढ़े को अन्न के बहुत भंडार है कि साढ़े को अन्न के होर बहुत सोर्स पैदा हो चुके हैं। सो पंजाब नाल तो लगातार ही मतलब ना जी एक केंद्र का रवैया रहा, वो एक जो पंजाब को एक विलक्षण थां सेगा पंजाब का जंगे आजादी विच भी ते उस तो बाद भी देश की तरक्की विच भी उन्होंने बिल्कुल अगवाया करके सगों वो पंजाब जिहड़ा किसी वेले 1 नंबर का सूबा होंदा सीगा जिहदी जिसमानी ते शरीरक ते जिहदी सेहत या आर्थिक सेहत की दुनिया भर के चर्चा सीगी, वो पंजाब आज दिल के 5 नंबर से चला गया है। बहुत मारे सूबे साडे उत्ते लंघे है। अज पंजाब जिन्ने मानव विकास के मापदंड है सबसे बहुत ही माड़ी हालत, ना विद्या ना सेहत ना रोजगार ना बुढ़ापा ना बचपन। पंजाब का ना वातावरण ना माहौल ना मतलब कोई पानी ना हवा ना जमीन, सब कुछ पंजाब का गदरा चुका है जी। सियासत गदलाई पई है, वातावरण गदराया पिया, नौजवान सारे बाहर भज रहे हैं पासपोर्ट बना के, कोई विद्या के नाम पढ़ाई करते ना से कोई PR लै रहा, पिंड स्कूल खुले ने आईलैट्स कराने जी। पंजाब का उजड़ रहा पंजाब का अज 2-3 साल पंजाब चो बहुत बड़ा हिस्सा जिन्होंने भी टाइम लग रहा, जिन्होंने भी मौका मिल रहा है वो पंजाब तो बाहर जाने को तैयार बैठा है। जी
ਡਾਕਟਰ ਗਾਂਧੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਇਹ ਨੀਤੀ ਹੈਗੀ ਹੈ ਸਾਰੇ ਭਾਰਤ ਨੂੰ ਇੱਕ ਰੰਗ ਦੇ ਵਿੱਚ ਰੰਗਣ ਦੀ, RSS ਦੀ ਜਿਹੜੀ ਇਹ ਨੀਤੀ ਹੈ, ਹੁਣ ਅਸੀਂ ਦੇਖਦੇ ਹਾਂ ਕਿ BJP ਜਿਹੜੀ ਹੈ ਉਹ RSS ਦਾ ਇੱਕ ਪੋਲੀਟੀਕਲ ਵਿੰਗ ਹੈ। ਇਹ ਜਗ ਜ਼ਾਹਰ ਜੀ ਇੱਕ ਗੱਲ ਹੈਗੀ ਹੈ। ਪਰ ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ, ਕਾਂਗਰਸ ਨੇ ਆਪਣਾ ਇੱਕ ਵੱਖਰੀ ਜਿਹੜੀ ਲਾਈਨ ਹੈ ਉਹ ਬਰਕਰਾਰ ਰੱਖੀ ਹੋਈ ਹੈ ਪਿਛਲੇ ਸਾਰੇ ਦਹਾਕਿਆਂ ਦੇ ਦੌਰਾਨ। ਪਰ ਅੱਜ ਜਿਹੜੀ ਇਹ ਡਿਵੈਲਪਮੈਂਟ ਹੋਈ ਹੈ, ਪ੍ਰਣਬ ਮੁਖਰਜੀ ਦਾ RSS ਦੇ ਹੈੱਡਕੁਆਰਟਰਸ ਦੇ ਵਿੱਚ ਜਾ ਕੇ ਐਡਰੈਸ ਕਰਨਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕੀ ਅਹਿਮੀਅਤ ਰੱਖਦਾ ਹੈ? ਕੀ ਇਹ ਦੱਸਦਾ ਹੈ ਵੀ ਜਿਹੜਾ RSS ਦੀਆਂ ਜਿਹੜੀਆਂ ਜੜ੍ਹਾਂ ਹੈਗੀਆਂ ਨੇ ਉਹ ਕੱਲੀ BJP ਤੱਕ ਹੀ ਨਹੀਂ ਸੀਮਤ, ਉਹ ਹੋਰਾਂ ਪਾਰਟੀਆਂ ਦੇ ਵਿੱਚ ਵੀ ਜਿਹੜੀਆਂ ਨੇ ਉਹਨਾਂ ਦੀਆਂ ਜੜ੍ਹਾਂ ਮੌਜੂਦ ਨੇ? ਦੇਖੋ ਜੀ, ਪ੍ਰਣਬ ਮੁਖਰਜੀ ਦਾ ਪਹਿਲੀ ਗੱਲ ਹੈ ਉੱਥੇ ਜਾਣਾ ਜਾਂ ਉਹਨਾਂ ਨੂੰ ਸੱਤਾ ਪੱਤਰ ਭੇਜਣਾ, ਇਹ ਕੋਈ ਅਚਨਚੇਤੀ ਵਾਪਰੀ ਘਟਨਾ ਨਹੀਂ ਹੈਗੀ ਕਿ ਸਵੇਰੇ ਜਵਾਨ ਗੁੱਡ ਮਾਰਨਿੰਗ ਤੁਹਾਨੂੰ ਖਿਆਲ ਹੈ ਕਿ ਆਪਣੇ ਫੰਕਸ਼ਨ ਦੇ ਪ੍ਰਣਬ ਮੁਖਰਜੀ ਨੂੰ ਬੁਲਾ ਲਈਏ, ਬੁਲਾ ਲਓ ਯਾਰ। ਇਸ ਤਰ੍ਹਾਂ ਨਹੀਂ ਹੋਇਆ, ਇਸ ਤਰ੍ਹਾਂ ਨਹੀਂ ਹੋਇਆ। ਇਹਦੇ ਪਿੱਛੇ ਬਹੁਤ ਡੀਪ ਕੈਲਕੂਲੇਸ਼ਨਾਂ ਹੈਗੀਆਂ ਤੇ ਉਹ ਕੈਲਕੂਲੇਸ਼ਨ ਦੀ ਐਨਾਲਿਸਿਸ ਪੂਰੀ ਐਨਾਲਿਸਿਸ ਕਰਨ ਵਾਲੀ ਹੈਗੀ ਹੈ। ਪਰ ਉਹਨਾਂ ਕੈਲਕੂਲੇਸ਼ਨ ਦਾ ਇੱਕ ਗੱਲ ਜ਼ਰੂਰ ਹੈਗੀ ਹੈ ਕਿ ਉੱਥੇ ਜਾਣ ਦਾ, ਪ੍ਰਣਬ ਮੁਖਰਜੀ ਨੂੰ ਸੱਦਾ ਪੱਤਰ ਭੇਜਣ ਦਾ ਤੇ ਪ੍ਰਣਬ ਮੁਖਰਜੀ ਦਾ ਸੱਦਾ ਪੱਤਰ ਸਵੀਕਾਰ ਕਰਕੇ ਉੱਥੇ ਜਾਣ ਦਾ ਇੱਕ ਇਹ ਮਕਸਦ ਜਿਹੜਾ ਹੈਗਾ, ਇਹ ਕੋਈ ਨਾ ਕਲਚਰਲ ਹੈਗਾ ਤੇ ਨਾ ਇੱਕ ਜਿਹਨੂੰ ਕਹਿੰਦੇ ਆ ਕਿ ਇੱਕ ਦੁਨੀਆਦਾਰੀ ਵਾਲਾ ਹੈਗਾ ਕਿ ਬੁਲਾਇਆ ਤੇ ਮੈਂ ਜਾਣਾ ਚਾਹੀਦਾ ਹੈਗਾ। ਇਹਦੇ ਸਿਆਸੀ ਮਤਲਬ ਨੇ ਤੇ ਸਿਆਸੀ ਦੇ ਪਿੱਛੇ ਕੋਈ ਨਾ ਕੋਈ ਚਾਲ ਹੈਗੀ ਹੈ। ਉਹ ਸਿਆਸੀ ਚਾਲ ਕੀ ਹੈ ਉਹਦੇ ਬਾਰੇ ਅਜੇ ਹਾਲ ਦੀ ਘੜੀ ਕਿਆ ਸਰਾਈਆਂ ਹੋ ਸਕਦੀਆਂ ਜਾਂ ਆਉਣ ਵਾਲੇ ਸਮੇਂ ਇਹ ਕਹਾਣੀ ਕਿਵੇਂ ਅਨਫੋਲਡ ਹੁੰਦੀ ਹੈ, ਕਿਵੇਂ ਖੁੱਲਦੀ ਹੈ ਅੰਦਰ ਤਰਫ, ਉਹਦਾ ਬਾਅਦ ਦੀਆਂ ਗੱਲਾਂ ਹੈਗੀਆਂ। ਅਜੇ ਮੈਨੂੰ ਲੱਗਦਾ ਕਿ ਜੋ ਇਸ ਪ੍ਰਣਬ ਮੁਖਰਜੀ ਦੇ ਨਾਗਪੁਰ ਜਾਣ ਦੇ ਪਿੱਛੇ 2019 ਦੇ ਇਲੈਕਸ਼ਨਾਂ ਦਾ ਇੱਕ ਮਤਲਬ ਉਹਦੇ ਨਾਲ ਜਿਹੜਾ ਕਨੈਕਸ਼ਨ ਹੈਗਾ ਹੈ। ਪ੍ਰਣਬ ਮੁਖਰਜੀ ਦੇ ਨਾਗਪੁਰ ਜਾਣ ਦੇ ਪਿੱਛੇ ਕਾਂਗਰਸ ਵਿੱਚ ਇੱਕੋ ਇੱਕ ਵਿਅਕਤੀ ਜਿਹੜਾ ਪਰਿਵਾਰਵਾਦ ਦੇ ਖਿਲਾਫ ਟੱਕਰ ਲੈ ਸਕਦਾ ਜਾਂ ਮਤਲਬ ਪਰਿਵਾਰਵਾਦ ਦੇ ਖਿਲਾਫ ਖੜਦਾ ਰਿਹਾ ਜਾਂ ਬੜੇ ਆਪਣੀ ਰਿਜ਼ੈਂਟਮੈਂਟ ਸ਼ੋ ਕਰਦਾ ਰਿਹਾ, ਜਿਹੜਾ ਜਿਹੜਾ ਬਣਦਾ ਹੱਕ ਸੀ ਕਾਂਗਰਸ ਸੀਨੀਅਰਟੀ ਦਾ, ਉਹਨੂੰ ਲੰਘ ਕੇ ਇੰਦਰਾ ਗਾਂਧੀ ਪਰਿਵਾਰ ਨੇ ਉਹਨੂੰ ਲੰਘ ਕੇ ਹੋਰ ਲੋਕਾਂ ਨੂੰ ਦਿੱਤਾ ਹੈਗਾ। ਉਹ ਲਗਾਤਾਰ ਇੱਕ ਰਿਜ਼ੈਂਟਮੈਂਟ ਪ੍ਰਣਬ ਮੁਖਰਜੀ ਚ ਰਹੀ ਹੈਗੀ ਹੈ, ਨਹੀਂ ਤਾਂ ਹੋਰ ਵੀ ਕਿਸੇ ਬੰਦੇ ਨੂੰ ਬੁਲਾ ਸਕਦੇ ਸੀਗੇ। ਸੋ ਕਾਂਗਰਸ ਇੱਕੋ ਇੱਕ ਬੰਦਾ ਹੈਗਾ ਜਿਹੜਾ ਪਰਿਵਾਰਵਾਦ ਦੇ ਖਿਲਾਫ ਕੁਛ ਜਿਹੜੀ ਕਾਫੀ ਹੱਦ ਤੱਕ ਰਿਜ਼ੈਂਟਮੈਂਟ ਰੱਖਦਾ। ਬਾਕੀ ਦਾ ਪਰਿਵਾਰਵਾਦ ਦਾ ਬਿਲਕੁਲ ਜਿਹੜੀ ਹੈ ਨਾ ਚਮਚਾਗਿਰੀ ਵਾਲੀ ਉੱਥੇ ਮਤਲਬ ਹਾਲਤ ਹੈ ਕਾਂਗਰਸ ਵਿੱਚ। 10 ਜਨਪਦ ਦਾ ਗਲਬਾ ਸਭ ਤੇ ਹੈਗਾ ਜੀ। ਤੇ ਤੀਜੀ ਗੱਲ ਇਹ ਹੈਗੀ ਜੀ ਕਿ ਪ੍ਰਣਬ ਮੁਖਰਜੀ ਦਾ ਉੱਥੇ ਜਾਣਾ ਇਹ ਵੀ ਮਤਲਬ ਲੱਗਦਾ ਹੈਗਾ ਕਿ ਜੋ ਮਤਲਬ ਕਰਨਾਟਕਾ ਦੇ ਇਲੈਕਸ਼ਨਾਂ ਵਿੱਚ ਇਹ ਗੱਲ ਥੋੜੀ ਧਿਆਨ ਕਰਨ ਵਾਲੀ ਹੈ। ਕਰਨਾਟਕਾ ਇਲੈਕਸ਼ਨਾਂ ਦੋ ਗੱਲਾਂ ਹੋਣੀਆਂ ਸੀਗੀਆਂ, ਇੱਕ ਜਾਂ ਤਾਂ ਕਾਂਗਰਸ ਦੀ ਸਰਦਾਰੀ ਸਥਾਪਿਤ ਹੋਣੀ ਸੀ ਜਾਂ ਕਾਂਗਰਸ ਦਾ ਇੱਕ ਮੂੰਹ ਮੱਥਾ ਬਣਨਾ ਸੀ 17 ਜਾਂ 19 ਵਿੱਚ ਲੀਡ ਕਰਨ ਵਾਸਤੇ, ਤਾਂ ਜਿਹੜਾ ਕਿ ਖੇਤਰੀ ਪਾਰਟੀਆਂ ਨੂੰ ਮਤਲਬ ਮਨਜ਼ੂਰ ਹੋਵੇ ਇਹ ਕਾਂਗਰਸ ਜਿੱਤ ਜਾਂਦੀ ਹੈਗੀ ਹੈ। ਇੱਕ ਸਟੇਟਸ ਉੱਪਰ ਜਾਣਾ ਸੀਗਾ ਰਾਹੁਲ ਗਾਂਧੀ ਦਾ ਵੀ ਤੇ ਕਾਂਗਰਸ ਦਾ ਵੀ, ਉਹ ਉੱਥੇ ਨਹੀਂ ਗਿਆ। ਦੂਜਾ ਸੀ ਕਿ ਮੋਦੀ ਵਾਸਤੇ ਦੱਖਣੀ ਰਾਜਾਂ ਵਾਸਤੇ ਗੇਟਵੇ ਖੁੱਲਣਾ ਸੀਗਾ, ਰਸਤਾ ਖੁੱਲਣਾ ਸੀ, ਦੁਆਰ ਖੁੱਲਣੇ ਸੀਗੇ। ਸੋ ਨਾ ਤਾਂ ਮੋਦੀ ਵਾਸਤੇ ਦੁਆਰ ਖੁੱਲੇ ਆ ਉੱਥੇ ਤੇ ਨਾ ਰਾਹੁਲ ਗਾਂਧੀ ਦਾ ਜਾਂ ਕਾਂਗਰਸ ਦਾ ਜਿਹੜਾ ਸਟੇਟਸ ਹੈਗਾ ਹੈ ਤਾਂ ਉਹ ਉੱਪਰ ਜਾਣਾ, ਕਿਉਂਕਿ RSS ਨੂੰ ਕਾਂਗਰਸ ਨਾਲ ਪਰਹੇਜ਼ ਕੋਈ ਨਹੀਂ ਹੈਗਾ ਹੈ। ਜੇ ਕਾਂਗਰਸ ਵਿਕਾਸਮਕ ਭਾਰਤ ਜਾਂ ਮਤਲਬ ਜਿਹਨੂੰ ਕਾਂਗਰਸ ਨੈਸ਼ਨਲ ਇੰਟੈਗ੍ਰੇਸ਼ਨ ਕਹਿੰਦੀ ਹੈਗੀ ਹੈ, ਉਹਦਾ ਹੀ ਵਿਗੜਿਆ ਹੋਇਆ ਰੂਪ ਜਿਹੜਾ ਹਿੰਦੂ ਰਾਸ਼ਟਰਵਾਦ ਹੈਗਾ ਹੈ, ਜੇ ਕਾਂਗਰਸ ਉੱਤੇ ਚੱਲਦੀ ਨਾ, ਕਾਂਗਰਸ ਕੋਈ ਪਰਹੇਜ਼ ਨਹੀਂ ਹੈ। ਜੇ ਪਰਹੇਜ਼ ਹੈਗਾ ਹੈ ਤਾਂ ਖੇਤਰੀਵਾਦ ਤੋਂ ਪਰਹੇਜ਼ ਹੈ, ਖੇਤਰੀਵਾਦ ਤੋਂ ਡਰਦਾ RSS ਕਿ ਜੇਕਰ ਕਾਂਗਰਸੀ ਵੀ ਗਈ ਤੇ ਮੋਦੀ ਨੂੰ ਗੇਟਵੇ ਨਹੀਂ ਮਿਲਿਆ, ਕਾਂਗਰਸ ਦੀ ਉਹ ਜਿਹੜੀ ਉੱਤਮਤਾ ਸਾਬਤ ਹੋਣੀ ਸੀ ਬਾਕੀ ਖੇਤਰੀ ਪਾਰਟੀਆਂ ਦੇ ਉੱਤੋਂ ਦੀ, ਔਰ ਇੱਕ ਬਦਲ ਬਣਨਾ ਸੀਗਾ ਮੋਦੀ ਦਾ, ਜੇ ਉਹ ਜੇ ਨਹੀਂ ਬਣ ਰਿਹਾ ਹੈਗਾ ਹੈ ਤਾਂ ਮਤਲਬ ਔਰ ਜਿਹੜਾ ਉਹ ਬਾਹਰ ਖੇਤਰੀ ਪਾਰਟੀਆਂ ਜਾ ਰਿਹਾ ਹੈਗਾ, ਚਾਹੇ ਦੱਖਣ ਜਗ੍ਹਾ ਚਾਹੇ ਉਹ ਅਲੱਗ-ਅਲੱਗ ਸੁਣਾ ਉੱਠ ਰਹੀਆਂ ਨੇ ਹਿੰਦੁਸਤਾਨ ਦੇ ਦੂਜੇ ਸੂਬਿਆਂ ਤੋਂ, ਤਾਂ ਉਹ ਮਤਲਬ ਇੱਕ ਉਹ ਵੀ ਐਂਗਲ ਆਪਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਹੈਗਾ ਕਿ ਕਾਂਗਰਸ
कोई 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 अछूती नहीं हैगी है कांग्रेस वास्ते, कांग्रेस कोई RSS वास्ते। सो ਇਹਦਾ ਕਈ ਪਰਤਾਂ ਨੇ ਜੀ। ਅਜੇ ਮੈਂ ਐਨਾਲਾਈਜ਼ ਕਰ ਰਿਹਾ ਹੈਗਾ ਕਿ ਇਹਦਾ ਅੰਤਮ ਰੂਪ ਵਿੱਚ ਇਹਦਾ ਮਕਸਦ ਕੀ ਸੀਗਾ, ਬਣਾਉਣ ਦਾ ਮਕਸਦ ਕੀ ਸੀਗਾ, ਉਹਨੇ ਜਾਣ ਦਾ ਮਕਸਦ ਕੀ ਸੀਗਾ। ਪਰ ਜੋ ਉੱਥੇ ਬੋਲ ਕੇ ਆਏ ਨੇ ਉਹ ਕਾਫੀ ਕੁਛ ਜਿਹੜੀ RSS ਜੋ ਪਿਛਲੇ 4-5 ਸਾਲ ਤੋਂ ਤੇਜ਼ੀ ਨਾਲ BJP ਥਰੂ ਇੰਪਲੀਮੈਂਟ ਕਰਦੀ ਆ ਰਹੀ ਹੈ, ਜਿਸ ਜਿਹੜੇ ਏਜੰਡੇ ਨੂੰ ਅੱਗੇ ਵਧਾ ਰਹੀ ਹੈਗੀ ਹੈ, ਉਸ ਏਜੰਡੇ ਦੇ ਜ਼ਰੂਰ ਖਿਲਾਫ ਸੀਗਾ। ਉਸ ਏਜੰਡੇ ਦੇ ਟੋਹ ਨਹੀਂ ਸੀ ਕਰਦਾ ਕਿਸੇ ਵੀ ਲੈਵਲ ਤੇ। ਇਹ ਗੱਲ ਠੀਕ ਹੈ ਕਿ ਰਸਮੀ ਤੌਰ ਤੇ ਉਹਨੇ ਹੈਦਰਾਬਾਦ ਨੂੰ ਸਲਾਮ ਵੀ ਕੀਤਾ, ਉਹਨੂੰ ਵਧੀਆ ਦੇਸ਼ ਦਾ ਸਪੂਤ ਵੀ ਕਿਹਾ। ਚਲੋ ਉਹ ਗੱਲਾਂ ਵਿਵਹਾਰਕ ਹੋ ਸਕਦੀਆਂ ਹੈਗੀਆਂ, ਪਰ ਜੋ ਸਪੀਚ ਦਾ ਕੰਟੈਂਟ ਸੀਗਾ ਉਹ ਮਤਲਬ ਉਹ ਕਾਫੀ ਮਤਲਬ ਹਿੱਟਿੰਗ ਸੀਗਾ। ਐਗਜ਼ੈਕਟਲੀ ਤਾਂ ਨਹੀਂ, ਪਰ ਤੱਥ ਰੂਪ ਵਿੱਚ ਕਾਫੀ ਉਹ RSS ਦੇ ਜੋ ਵਿਚਾਰਧਾਰਾ ਸਰਗਰਮੀ ਨਾਲ ਚਲਾਈ ਜਾ ਰਹੀ ਹੈ, ਵਧਾਈ ਜਾ ਰਹੀ ਹੈ, ਉਹਦੇ ਖਿਲਾਫ ਸੀਗਾ ਹੈਗਾ। ਪਰ ਫਿਰ ਵੀ ਜਿਵੇਂ ਕੱਲ ਬਹਿਸ ਚੀਜ਼ ਹੋ ਰਹੀ ਸੀਗੀ ਕਿ ਲੋਕਾਂ ਨੇ ਪਿਕਟੋਰੀਅਲ ਯਾਦ ਰੱਖਣੇ ਹੈਗੇ ਕਿ RSS ਦੇ ਹੈਡਕੁਆਟਰ ਦੇ ਉੱਤੇ ਫੋਟੋ ਕੱਲ ਨੂੰ ਅੱਜ ਫਾਰਜ ਲੱਗੀ ਹੈਗੀ ਹੈ ਪ੍ਰਣਬ ਮੁਖਰਜੀ ਦੀ, ਉਹ ਲੋਕਾਂ ਦੇ ਰਿਵਾਜ ਜਾਣਗੇ। ਸੋ ਇਸ ਕਰਕੇ RSS ਨੇ ਕਈ ਉਹਨੂੰ ਬੁਲਾ ਕੇ ਕਈ ਮਕਸਦ ਹਾਸਲ ਕੀਤੇ ਹੈਗੇ ਆ। ਇੱਕ ਤਾਂ ਇਸ ਨੇ ਸਾਡੇ ਵੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਲਿਬਰਲ ਹੈਗੇ ਹਾਂ, ਅਸੀਂ ਮਤਲਬ ਕਿਸੇ ਨੂੰ ਵੀ ਬੁਲਾ ਸਕਦੇ ਹਾਂ, ਸਾਡੇ ਕੋਈ ਐ ਨਹੀਂ ਕਿ ਅਸੀਂ ਮਤਲਬ ਇੱਕੋ ਹੀ ਮਤਲਬ ਵਿਚਾਰ ਦੇ ਬੰਦਿਆਂ ਨੂੰ ਬੁਲਾਉਂਦੇ ਹੈਗੇ ਆ। ਦੂਜਾ ਉਹਨਾਂ ਨੇ ਕਾਂਗਰਸ ਵਿੱਚ ਜਿਹੜੀ ਇੱਕ ਕਿਸਮ ਦੀ ਜੋ ਜਿੰਨਾ ਰਾਹੁਲ ਗਾਂਧੀ ਅਗਰੈਸਿਵਲੀ ਸਵੇਰੇ ਸ਼ਾਮ ਟਵੀਟ ਕਰਕੇ ਹੋਰ ਪਬਲਿਕ ਸਪੀਚਾਂ ਰਾਹੀਂ ਜਿਹੜੀ RSS ਤੇ ਹਮਲਾ ਵਿੱਢਿਆ ਹੋਇਆ, ਵਿਚਾਰਧਾਰਕ ਹਮਲਾ ਵਿੱਢਿਆ ਹੋਇਆ ਹੈਗਾ, ਉਹਦੀ ਆਈਡੀਓਲੋਜੀ ਨੂੰ ਸਮੈਸ਼ ਕਰਦਾ ਹੋ, ਆਈਡੀਓਲੋਜੀ ਨੂੰ ਬਹੁਤ ਤਿੱਖੇ ਹਮਲੇ ਦੀ ਲਿਆਂਦਾ ਹੈਗਾ। ਉਹਦੀ ਫੂਕ ਕੱਢਣ ਵਾਸਤੇ ਵੀ, ਉਹਨੂੰ ਕਮਜ਼ੋਰ ਕਰਨ ਵਾਸਤੇ ਵੀ ਪ੍ਰਣਬ ਮੁਖਰਜੀ ਨੂੰ ਬਰਾਬਰ ਉੱਠਣਾ ਸੱਦਿਆ ਗਿਆ ਜੀ। ਬਿਲਕੁਲ ਡਾਕਟਰ ਗਾਂਧੀ। ਸੱਚਮੁੱਚ ਅੱਜ ਤੋਂ ਬਾਅਦ ਰਾਹੁਲ ਗਾਂਧੀ ਜੀ ਦੀ ਟੋਨ ਹੈਗੀ ਹੈ, ਮੇਰਾ ਖਿਆਲ ਉਹ ਜਿਹੜੀ ਉਹਦੀ ਤਾਰ ਹੈਗੀ ਹੈ RSS ਦੇ ਖਿਲਾਫ, ਉਹ ਸ਼ਾਇਦ ਉਹਦੀ ਤਿੱਖੀ ਔਕਾਤ ਨਾ ਕਰੇ ਜਿੰਨੀ ਉਹ ਕੱਲ ਤੱਕ ਕਰਦੀ ਸੀ ਜੀ। ਸੋ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜੀ RSS ਹੈਗੀ ਹੈ ਉਹ ਕਾਂਗਰਸ ਨੂੰ ਵੀ ਕਿਤੇ ਨਾ ਕਿਤੇ ਆਪਣੇ ਫੋਲਡ ਦੇ ਵਿੱਚ ਲਿਆਉਣ ਦੀ ਉਹਨਾਂ ਦੀ ਕੋਸ਼ਿਸ਼ ਹੈ, ਤੇ ਆਪਣੇ ਨਾਲ ਜਿਹੜੀ ਰਲਾਉਣ ਦੀ ਗੱਲ ਹੈਗੀ ਆ ਉਹ ਕਾਂਗਰਸ ਦੇ ਵਿੱਚ ਵੀ ਆਪਣੀਆਂ ਜਿਹੜੀਆਂ ਜੜ੍ਹਾਂ ਨੇ ਉਹ ਹੋਰ ਮਜ਼ਬੂਤ ਕਰਨ ਦੀ ਲਾਈਨ ਦੇ ਉੱਪਰ ਕੰਮ ਕਰ ਰਹੀ ਹੈ। ਕਾਂਗਰਸ ਵਿੱਚ ਜਿਹੜਾ ਮਤਲਬ ਜਿਹੜੀ ਸਥਾਪਤੀ ਦੇ ਖਿਲਾਫ ਧੜਾ ਹੈਗਾ ਆ, ਮਤਲਬ ਜਿਹਦੇ ਜਿਹੜਾ ਪੋਟੈਂਸ਼ੀਅਲ ਜਿਹਦੇ ਚ ਸਮਰਥਾ ਪਈ ਹੈਗੀ ਹੈ, ਜਿਹਦਾ ਪਿੱਛੇ ਰਿਜ਼ਲਟਮੈਂਟ ਦਿਖਾਉਂਦਾ ਆ ਰਿਹਾ ਹੈਗਾ, ਉਹ ਪ੍ਰਣਬ ਮੁਖਰਜੀ ਸੀਗੇ। ਉਹਨਾਂ ਨੂੰ ਮਤਲਬ ਕਿਸੇ ਨਾ ਕਿਸ ਤਰ੍ਹਾਂ ਮਤਲਬ ਆਪਣੇ ਪ੍ਰਤੀ ਨਰਮ ਜਾਂ ਮਤਲਬ ਆਪਣੇ ਪ੍ਰਤੀ ਇੱਕ ਬਦਲਣ ਦੀ ਮਤਲਬ ਉਹਨਾਂ ਦੀ ਇੱਕ ਨੀਤੀ ਹੋ ਸਕਦੀ ਹੈਗੀ ਹੈ ਜੀ। ਪਰ ਘੱਟੋ ਘੱਟ ਜਿਵੇਂ ਤੁਹਾਨੂੰ ਮੈंने ਜ਼ਿਕਰ ਕੀਤਾ ਕਿ ਅੱਜ ਤੋਂ ਬਾਅਦ ਜਿਹੜੀ ਉਹਨਾਂ ਦੇ ਉੱਥੇ ਜਾਣ ਤੋਂ ਬਾਅਦ ਜੋ ਰਾਹੁਲ ਗਾਂਧੀ ਦੀ ਜਿਹੜੀ ਤਾਰ ਹੈਗੀ RSS ਹਮਲੇ ਦੀ, ਵਿਚਾਰਧਾਰਕ ਹਮਲੇ ਦੀ, ਔਰ ਘੱਟ ਗਿਣਤੀਆਂ ਡਾਇਵਰਸਿਟੀ ਵਾਸਤੇ ਦਲਤਾਂ ਵਾਸਤੇ ਜਾਂ RSS ਦੀ ਮਨੋਵਾਦੀ ਜਿਹੜੀ ਹਿੰਦੁਸਤਾਨ ਨੂੰ ਸੰਘਾਤਮਕ ਭਾਰਤ ਬਣਾਉਣਾ ਹੈਗਾ, ਇੱਕ ਸੰਘ ਦਾ ਭਾਰਤ ਬਣਾਉਣਾ ਹੈਗਾ, ਉਹਦੀ ਜਿਹੜੀ ਜਿਹੜੇ ਹਮਲੇ ਤਿੱਖੇ ਕਰ ਰਿਹਾ ਸੀਗਾ ਪਿਛਲੇ ਕਈ ਮਹੀਨਿਆਂ ਤੋਂ ਜਾਂ ਪਿਛਲੇ ਕਈ ਹਫ਼ਤਿਆਂ ਤੋਂ, ਉਹਦੀ ਤਾਰ ਜ਼ਰੂਰ ਕਮਜ਼ੋਰ ਹੁੰਦੀ ਹੈ ਜੇਕਰ ਪ੍ਰਣਬ ਮੁਖਰਜੀ RSS ਹੈਡਕੁਆਟਰ ਜਾਂਦੇ ਹੈਗੇ। ਤੇ ਚਾਹੇ ਉੱਥੇ ਜੋ ਮਰਜੀ ਕਹਿਣ, ਉਹ ਲੋਕਾਂ ਦੀ ਯਾਦਾਸ਼ਤ ਦਾ ਹਿੱਸਾ ਘੱਟ ਬਣਨਾ ਹੈਗਾ। ਜਿਹੜੇ ਪਿਕਟੋਰੀਅਲ ਜਾ ਰਹੇ ਆ ਅਖਬਾਰਾਂ ਦੇ ਪੱਦ ਪੇਜ ਤੇ, ਉਹ ਗੱਲ ਇੱਕ ਵੱਧ ਮਤਲਬ ਲੋਕਾਂ ਦੇ ਦਿਮਾਗ ਤੇ ਛਾਣੀ ਹੈਗੀ ਹੈ ਜੀ। ਬਿਲਕੁਲ ਡਾਕਟਰ ਗਾਂਧੀ। ਸੋ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਖਾਸ ਤੌਰ ਤੇ ਪੋਲੀਟੀਕਲ ਅਰੀਨਾ ਦੇ ਵਿੱਚ, 2019 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਖੇਤਰੀ ਪਾਰਟੀਆਂ ਦੇ ਹਵਾਲੇ ਨਾਲ ਹੋਣ ਜਾਂ ਫਿਰ ਓਵਰਆਲ ਇਹ ਹਿੰਦੂਤਵਾਦੀ ਆਈਡੀਓਲੋਜੀ ਨੂੰ ਫੋਲੋ ਕਰਨ ਵਾਲੀ RSS BJP ਦੇ ਹਵਾਲੇ ਨਾਲ ਹੋਣੇ ਕਿਵੇਂ ਅਨਫੋਲਡ ਹੁੰਦੀਆਂ ਨੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ
ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਛ ਨਹੀਂ ਹੁੰਦਾ ਤੈਨੂੰ। ਇਹਨਾਂ ਦੇ ਹਾਰਟ ਵਿੱਚ ਹੋਲ ਹੋ ਗਿਆ ਹੈ। ਪੰਜਾਬੀ ਚ ਦੱਸੋ ਜੀ, ਨਹੀਂ ਤਾਂ ਸਾਡੇ ਤੋਂ ਇਲਾਜ ਨਹੀਂ ਕਰਾਇਆ ਜਾਣਾ। ਉਹ ਭਾਈ ਜਾਨ, ਤੁਹਾਨੂੰ ਕਿਹਨੇ ਕਹਿਤਾ ਕਿ ਬਾਹਰ ਪੜਿਆ ਲਿਖਿਆ ਦੀ ਲੋੜ ਆ? ਅੰਗਰੇਜ਼ ਤੇ ਆਪ ਬੜੇ ਪੜੇ ਲਿਖੇ ਨੇ। ਕਦੇ ਕੋਈ ਅੰਗਰੇਜ਼ ਤੁਸੀਂ ਅੰਗਰੇਜ਼ੀ ਤੋਂ ਘੱਟ ਗੱਲ ਕਰਦਾ ਸੁਣਿਆ? ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ सेवक जन मान पर तख